ਐਮਰਜੈਂਸੀ ਬੁਲੇਟਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਦੇਣੇ ਆ। ਜੁੜੇ ਰਹੋ ਇੱਥੇ ਰੱਖ ਨਿਊਜ਼ ਨਾਲ ਤੇ ਮੈਂ ਆ ਮੁਹੰਮਦ ਸਾਦ। ਬਲੋਚਿਸਤਾਨ ਵਿੱਚ 600 ਤੋਂ ਵੱਧ ਮੁਸਾਫਰਾਂ ਨੂੰ ਕੋਇਟਾ ਤੋਂ ਪਿਸ਼ੌਰ ਲਈ ਲੈ ਕੇ ਜਾਣ ਵਾਲੀ ਰੇਲ ਗੱਡੀ ਜਾਫਰ ਐਕਸਪ੍ਰੈਸ ਨੂੰ BLA ਦੇ ਅਤਿਗਰਦਾਂ ਸਵਾਰੀਆਂ ਸਣੇ ਅਗਵਾ ਕਰ ਲਿਆ ਹੈ। ਇਹ ਪਹਿਲੀ ਵਾਰ ਨਹੀਂ ਕਿ ਸਰਕਾਰ ਵੱਲੋਂ ਰੋਕ ਲਗਾਈ ਗਈ ਅਤਿਗਰਦ ਜਥੇਬੰਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਬੇਗੁਨਾਹਾਂ ਉਤੇ ਹਮਲਾ ਕੀਤਾ ਹੈ। ਆਏ ਦਿਨ BLA ਵੱਲੋਂ ਕਦੇ ਬੱਸ ਦੇ ਮੁਸਾਫਰਾਂ ਨੂੰ ਗੱਡੀ ਵਿੱਚੋਂ ਕੱਢ ਕੇ ਸ਼ਨਾਖਤੀ ਕਾਰਡ ਵੇਖ ਕੇ ਤੇ ਗੋਲੀਆਂ ਮਾਰ ਕੇ ਵਿੰਨ ਦਿੱਤਾ ਜਾਂਦਾ ਹੈ ਤੇ ਕਦੇ ਸੂਬੇ ਬਲੋਚਿਸਤਾਨ ਵਿੱਚ ਮਜ਼ਦੂਰੀ ਕਰ ਰਹੇ ਦੂਜੇ ਸੂਬਿਆਂ ਦੇ ਮਜ਼ਦੂਰਾਂ ਨੂੰ ਕੰਮ ਤੋਂ ਹੀ ਚੁੱਕ ਕੇ ਅਗਵਾ ਕਰਕੇ ਪਹਾੜਾਂ ਵਿੱਚ ਲਿਜਾ ਕੇ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਐਕਤੀ ਇਹਨਾਂ ਅਤਿਗਰਦਾਂ ਨੇ ਚਲਦੀ ਰੇਲ ਗੱਡੀ ਚੁਣੀ। ਮੁੱਢਲੀ ਜਾਣਕਾਰੀ ਮੁਤਾਬਕ ਕੋਇਟਾ ਤੋਂ ਪਿਸ਼ੌਰ ਜਾ ਰਹੀ ਜਾਫਰ ਐਕਸਪ੍ਰੈਸ ਉਤੇ ਅਣਪਛਾਤੇ ਬੰਦਿਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਤੀਜੇ ਵਿੱਚ ਰੇਲ ਗੱਡੀ ਦਾ ਡਰਾਈਵਰ ਫੱਟੜ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦਾਂ ਨੇ ਮੱਛ ਦੀਆਂ ਪਹਾੜੀਆਂ ਵਿੱਚ ਗੱਡੀ ਨੂੰ ਰੋਕ ਦਿੱਤਾ, ਜਦ ਕਿ ਸਵਾਰੀਆਂ ਨੂੰ ਬੰਦੀ ਬਣਾਉਣ ਦੀਆਂ ਖਬਰਾਂ ਮੌਜੂਦ ਨੇ। ਐਕਸਪ੍ਰੈਸ ਨਿਊਜ਼ ਦੇ ਮੁਤਾਬਕ ਜਾਫਰ ਐਕਸਪ੍ਰੈਸ ਗੱਡੀ ਅੱਜ ਤੜਕੇ 9:30 ਵਜੇ ਕੋਇਟਾ ਤੋਂ ਪਿਸ਼ੌਰ ਲਈ ਤੁਰੀ। ਜਦੋਂ ਗੱਡੀ ਪੀਰੋ ਗੰਡੋਲਾ ਦੇ ਇਲਾਕੇ 'ਚੋਂ ਲੰਘੀ ਤੇ ਅਣਪਛਾਤੇ ਹਥਿਆਰਬੰਦ ਬੰਦਿਆਂ ਨੇ ਗੱਡੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਨਤੀਜੇ ਵਿੱਚ ਡਰਾਈਵਰ ਡਾਢਾ ਫੱਟੜ ਹੋ ਗਿਆ। ਐਕਸਪ੍ਰੈਸ ਨਿਊਜ਼ ਦੇ ਮੁਤਾਬਕ ਫੱਟੜ ਡਰਾਈਵਰ ਨੂੰ ਹਸਪਤਾਲ ਘੱਲ ਦਿੱਤਾ ਗਿਆ ਹੈ। ਇਹ ਘਟਨਾ ਵੇਖਣ ਵਾਲਿਆਂ ਅਤੇ ਲਿਵਿਸ ਦੇ ਵਸੀਲਿਆਂ ਦੇ ਮੁਤਾਬਕ ਗੰਡਾਲਾ ਤੇ ਪੀਰੋ ਦੇ ਵਿਚਕਾਰਲੇ ਇਲਾਕੇ ਵਿੱਚ ਹੋਈ, ਜਿੱਥੇ ਜਾਫਰ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਤੇ ਹੋਰ ਗੋਲੀਬਾਰੀ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ। ਰੇਲਵੇ ਪੁਲਿਸ ਨੇ ਇਸ ਵਾक़ੇ ਦੀ ਪੁਸ਼ਟੀ ਕਰਦੇ ਹੋਇਆਂ ਆਖਿਆ ਕਿ ਟ੍ਰੇਨ ਨੂੰ ਉੱਥੇ ਰੋਕ ਦਿੱਤਾ ਗਿਆ ਹੈ। ਟ੍ਰੇਨ ਵਿੱਚ ਘੱਟ ਤੋਂ ਘੱਟ 600 ਤੋਂ 700 ਬੰਦੇ ਸਵਾਰ ਨੇ। ਮੁਸਾਫਰਾਂ ਦੇ ਫੱਟੜ ਹੋਣ ਦੀਆਂ ਰਿਪੋਰਟਾਂ ਵੀ ਮਿਲ ਰਹੀਆਂ ਨੇ, ਪਰ ਹਾਲੀ ਤਸਦੀਕ ਕੀਤੀ ਜਾ ਰਹੀ ਹੈ। DSP ਰੇਲਵੇ ਦੇ PRO ਦੇ ਮੁਤਾਬਕ ਸਾਰੇ ਹਸਪਤਾਲਾਂ ਵਿੱਚ ਹੰਗਾਮੀ ਸੂਰਤ-ਹਾਲ ਨਾਫਜ਼ ਕਰ ਦਿੱਤੀ ਗਈ ਹੈ ਤੇ ਸਿੱਬੀ ਤੋਂ ਐਂਬੂਲੈਂਸਾਂ ਵੀ ਮੌਕੇ ਉੱਤੇ ਘੱਲ ਦਿੱਤੀਆਂ ਗਈਆਂ ਨੇ। ਸੁਰੱਖਿਆ ਫੋਰਸਾਂ ਦੇ ਵਸੀਲਿਆਂ ਦੇ ਮੁਤਾਬਕ ਇਹ ਮੱਛ ਜੇਲ੍ਹ ਦੀਆਂ ਪਹਾੜੀਆਂ ਦਾ ਵਿਚਕਾਰਲਾ ਇਲਾਕਾ ਹੈ, ਜਿਹਨੂੰ ਸੁਰੱਖਿਆ ਫੋਰਸਾਂ ਨੇ ਘੇਰ ਲਿਆ ਹੈ। ਇਸ ਵੇਲੇ ਮਸ਼ਕੂਕ ਬੰਦਿਆਂ ਦੇ ਫਰਾਰ ਹੋਣ ਦੀ ਕੋਈ ਇਤਲਾਹ ਨਹੀਂ ਹੈ, ਪਰ ਰਿਪੋਰਟਾਂ ਆ ਰਹੀਆਂ ਨੇ ਕਿ ਮੁਲਜ਼ਮਾਂ ਨੇ ਮੁਸਾਫਰਾਂ ਨੂੰ ਵੀ ਯਰਗਮਾਲ ਬਣਾ ਲਿਆ ਹੈ ਤੇ ਇਲਾਕੇ ਉੱਤੇ ਕਬਜ਼ਾ ਕਰ ਰਹੇ ਨੇ ਤੇ ਇਸ ਇਲਾਕੇ ਵਿੱਚ ਵਕਫੇ ਦੇ ਨਾਲ ਗੋਲੀਬਾਰੀ ਵੀ ਜਾਰੀ ਹੈ। ਇੱਕ ਹੋਰ ਰਿਪੋਰਟ ਦੇ ਮੁਤਾਬਕ ਅਤਿਗਰਦਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ਜੇ ਸਾਡੇ ਖਿਲਾਫ ਆਪਰੇਸ਼ਨ ਵਿੱਢਿਆ ਗਿਆ ਤੇ ਗੱਡੀ ਵਿੱਚ ਮੌਜੂਦ ਸਵਾਰੀਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।